ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਗੁਰਸਿਮਰਨ ਸਿੰਘ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਰੋਤਿਓ, ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਦੇ ਵਿੱਚ ਜੁੜਦੇ ਹਾਂ ਜੀ ਆਪਾਂ ਬਲਤੇਜ ਪੰਨੂ ਹੋਰਾਂ ਦੇ ਨਾਲ, ਜਿਹੜੇ ਕਿ ਆਪਾਂ ਨੂੰ ਪੰਜਾਬ ਦੀਆਂ ਭਾਰਤ ਦੀਆਂ ਖਬਰਾਂ ਦੱਸਦੇ ਨੇ ਜੀ। ਅਤੇ ਅੱਜ ਦੀਆਂ ਜਿਹੜੇ ਤਾਜ਼ਾ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੋ ਚੁੱਕੇ ਨੇ। ਅਤੇ ਆਪਾਂ ਪਹਿਲਾਂ ਜੀ ਸਵਾਗਤ ਕਰਨ ਤੋਂ ਪਹਿਲਾਂ ਜਿਹੜੇ ਜੀ ਆਪਣੇ ਪ੍ਰੋਗਰਾਮ ਦੇ ਸਪੋਂਸਰਸ ਨੇ ਉਹਨਾਂ ਦਾ ਮੈਂਸ਼ਨ ਕਰ ਦਈਏ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਜੀ ਕਲੋਵਿਸ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਜੀ ਬੇਕਰਸਫੀਲਡ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸੈਲਮਾ ਤੋਂ, ਜਾਫੀ ਸਿੰਘ ਜੀ ਬੇਕਰਸਫੀਲਡ, ਸੁੱਖਾ ਸਿੰਘ ਜੀ ਵਾਸੇਲੀਆ ਤੋਂ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ, ਨਵਜੋਤ ਕੌਰ ਕਲੋਟੀ ਤੇ ਉਹਨਾਂ ਦਾ ਪਰਿਵਾਰ, ਸਾਰੇ ਹੀ ਸਪੋਂਸਰਸ ਆ ਜੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ, ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਸਹਿਯੋਗ ਦੇ ਨਾਲ ਇਸ ਪ੍ਰੋਗਰਾਮ ਨੂੰ ਮੁਮਕਿਨ ਕੀਤਾ ਆ। ਅਤੇ ਬਲਤੇਜ ਪੰਨੂ ਜੀ ਥੋੜ੍ਹੇ ਜਿਹੇ ਬਿਮਾਰ ਹੋਣ ਕਰਕੇ ਵੀ ਥੋੜ੍ਹੇ ਜਿਹੇ ਮਿਸਿੰਗ ਸੀਗੇ, ਪਰ ਅੱਜ ਫਿਰ ਵੀ ਉਹਨਾਂ ਦੀ ਜਿਹੜੀ ਥੋੜ੍ਹੀ ਜਿਹੀ ਸਿਹਤ ਖਰਾਬ ਆ, ਪਰ ਫਿਰ ਵੀ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਅੱਜ ਆਪਣੇ ਸਰੋਤਿਆਂ ਦੇ ਨਾਲ ਰਾਬਤਾ ਕਾਇਮ ਕੀਤਾ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਬਿਲਕੁਲ ਮੇਰੀ ਥੋੜ੍ਹੀ ਜਿਹੀ ਜਿਹੜੀ ਗਲ ਦੀ ਅਜੇ ਪ੍ਰੋਬਲਮ ਹੈ ਜੀ, ਜੇ ਕਿਤੇ ਵਿੱਚੋਂ ਮੈਨੂੰ ਰੁਕਣਾ ਪੈ ਜੇ ਤਾਂ ਮੈਂ ਸ਼ੁਰੂ 'ਚ ਹੀ ਮਾਫ਼ੀ ਮੰਗ ਲਵਾਂ ਜੀ। ਜੇ ਆਪਾਂ ਜੀ ਅੱਜ ਦੀਆਂ ਖਬਰਾਂ ਬਾਰੇ ਗੱਲ ਕਰੀਏ ਤਾਂ ਪਤਾ ਲੱਗਿਆ ਕਿ ਕਿਸਾਨਾਂ ਦੇ ਨਾਲ ਮੀਟਿੰਗ ਰੱਖੀ ਹੈ ਜੀ ਮੁੱਖ ਮੰਤਰੀ ਸਾਹਿਬ ਨੇ ਜੀ। ਜਿਹੜੀਆਂ ਪੰਜਾਬ ਦੀਆਂ ਰੇਲ ਪਟੜੀਆਂ ਨੇ ਉਹਦੇ ਉੱਤੇ ਧਰਨੇ ਮਾਰੀ ਬੈਠੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ, ਉਹਨਾਂ ਦਾ ਜਿਹੜਾ ਰੇਲ ਰੋਕੋ ਅੰਦੋਲਨ ਹੈ, ਉਹਨਾਂ ਨੇ ਅਜੇ ਹਾਲ ਦੀ ਘੜੀ ਜਿਹੜਾ ਜੀ ਇਹ ਛੱਡ ਦਿੱਤਾ ਇਸ ਗੱਲ ਦੇ ਉੱਤੇ ਕਿ ਇਹਦਾ ਕੀ ਭਵਿੱਖ ਜਿਹੜਾ ਜੀ ਉਹ ਹੋਊਗਾ, ਕਿਉਂਕਿ ਅੱਜ ਜਿਹੜੇ ਕਿਸਾਨ ਆਗੂ ਨੇ ਉਹਨਾਂ ਦੀਆਂ ਮੰਗਾਂ ਦੇ ਉੱਤੇ ਵਿਚਾਰ ਕਰਨ ਦੇ ਵਾਸਤੇ ਚੰਡੀਗੜ੍ਹ ਦੇ ਵਿੱਚ ਜਿਹੜਾ ਜੀ ਮੁੱਖ ਮੰਤਰੀ ਨੇ ਉਹਨਾਂ ਨੂੰ ਸੱਦਿਆ। ਪਤਾ ਇਹ ਲੱਗਾ ਜੀ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਖੇਤੀਬਾੜੀ ਵਿਭਾਗ ਨੂੰ ਇਹ ਕਿਹਾ ਜੀ ਕਿ ਇਹ ਜਿਹੜੇ ਸੰਘਰਸ਼ ਕਰ ਰਹੇ ਕਿਸਾਨ ਜਥੇਬੰਦੀਆਂ ਨੁਮਾਇੰਦੇ ਜਿਹੜੇ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ ਤੇ ਅਗਲੀ ਰਣਨੀਤੀ ਦੇ ਉੱਤੇ ਜਿਹੜਾ ਜੀ ਉਹ ਵਿਚਾਰ ਕੀਤਾ ਜਾਵੇ ਕਿ ਇਹਦੇ ਉੱਤੇ ਕਰਨਾ ਕੀ ਹੈ। ਹੁਣ ਇਹ ਜਿਹੜੀਆਂ 8 ਕਿਸਾਨ ਜਥੇਬੰਦੀਆਂ ਨੇ ਉਹ ਇਹ ਕਹਿੰਦੀਆਂ ਨੇ ਕਿ ਡਿਪੈਂਡ ਕਰੂਗਾ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਉਹ ਕਿਹੋ ਜਿਹਾ ਫੈਸਲਾ ਲੈਂਦੇ ਨੇ, ਕਿ ਉਹ ਮੰਗਾਂ ਦੇ ਉੱਤੇ ਕੋਈ ਗੌਰ ਕਰਦੇ ਨੇ ਜਾਂ ਨਹੀਂ। ਜੇ ਉਹ ਗੌਰ ਨਹੀਂ ਕਰਦੇ, ਗੱਲਬਾਤ ਜਿਹੜੀ ਹੈ ਜੀ ਉਹ ਟੁੱਟ ਜਾਂਦੀ ਹੈ, ਤੇ ਫਿਰ ਪੰਜਾਬ ਦੇ ਵਿੱਚੋਂ ਲੰਘਣ ਵਾਲੀਆਂ ਜਿਹੜੀਆਂ ਟ੍ਰੇਨ ਨੇ, ਪੰਜਾਬ ਤੋਂ ਚੱਲਣ ਵਾਲੀਆਂ ਜਿਹੜੀਆਂ ਟ੍ਰੇਨ ਨੇ, ਇਹਦਾ ਭਵਿੱਖ ਜਿਹੜਾ ਜੀ ਇਸ ਚੀਜ਼ ਦੇ ਉੱਤੇ ਜੁੜਿਆ ਰਹੂਗਾ ਕਿ ਕਿਸਾਨ ਜਿਹੜੇ ਉਹ ਕੀ ਕਰਦੇ ਨੇ। ਦਿੱਲੀ ਬਠਿੰਡਾ ਅੰਮ੍ਰਿਤਸਰ, ਦਿੱਲੀ ਫਿਰੋਜ਼ਪੁਰ ਲੁਧਿਆਣਾ, ਬਠਿੰਡਾ ਅੰਬਾਲਾ, ਬਠਿੰਡਾ ਬੀਕਾਨੇਰ, ਬਠਿੰਡਾ ਸਰਸਾ, ਇਹਨਾਂ ਸਾਰਿਆਂ ਦੇ ਉੱਤੇ ਜਿਹੜੀਆਂ ਰੇਲ ਦੀਆਂ ਆਵਾਜਾਈ ਜਿਹੜੀਆਂ ਨੇ ਉਹ ਠੱਪ ਨੇ। ਰੇਲਵੇ ਵਿਭਾਗ ਦੇ ਵੱਲੋਂ 100 ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਜਿਹੜਾ ਜੀ ਉਹ ਲਾਇਆ ਜਾ ਰਿਹਾ। ਪੰਜਾਬ ਦੇ ਵਿੱਚ ਥਰਮਲ ਪਲਾਂਟਾਂ ਦੇ ਵਾਸਤੇ ਵੀ ਕੋਲੇ ਦਾ ਸੰਕਟ ਜਿਹੜਾ ਜੀ ਖੜਾ ਹੋ ਗਿਆ। ਜੇ ਇਸ ਸਭ ਕਾਸੇ ਦੇ ਵਿੱਚੋਂ ਕੋਈ ਕਮਾ ਰਿਹਾ ਤੇ ਮੇਰਾ ਕਹਿ ਲਓ ਬਾਦਲ ਪਰਿਵਾਰ ਹੋਣਾ ਜੀ, ਕਿਉਂਕਿ ਟ੍ਰੇਨਾਂ ਬੰਦ ਨੇ ਤੇ ਬਾਦਲ ਪਰਿਵਾਰ ਦੀਆਂ ਬੱਸਾਂ ਊਂ ਚੱਲੀ ਜਾਂਦੀਆਂ ਨੇ ਉਸੇ ਤਰੀਕੇ ਦੇ ਨਾਲ। ਬਿਲਕੁਲ ਜਿੰਨੀ ਦੇਰ ਤੱਕ ਤੁਸੀਂ ਦੁੱਖ ਦੀ ਰਗ ਦੇ ਉੱਤੇ ਹੱਥ ਨਹੀਂ ਰੱਖਦੇ, ਓਨੀ ਦੇਰ ਤੱਕ ਤਾਂ ਬਾਦਲ ਪਰਿਵਾਰ ਨੂੰ ਜਾਂ ਬਾਦਲ ਨੂੰ ਨਹੀਂ ਨਾ ਪਤਾ ਲੱਗਣਾ ਕਿ ਕੋਈ ਤਕਲੀਫ ਜਿਹੜੀ ਕਿੱਥੇ ਹੋ ਰਹੀ ਆ। ਸੈਂਟਰ ਗੌਰਮੈਂਟ ਦਾ ਨੁਕਸਾਨ ਹੋ ਰਿਹਾ, ਬਾਦਲ ਪਰਿਵਾਰ ਦਾ ਨੁਕਸਾਨ ਨਹੀਂ ਹੋ ਰਿਹਾ। ਰੋਕਣੀਆਂ ਤਾਂ ਅਸਲ ਦੇ ਵਿੱਚ ਔਰਬਿਟ ਚਾਹੀਦੀਆਂ ਨਾ। ਔਰਬਿਟ ਦਾ ਸੱਦਾ ਦੇ ਦੇਣ ਕਿਸਾਨ ਜਿਹੜੇ ਨੇ ਕਿ ਕੱਲ ਤੋਂ ਅਸੀਂ ਔਰਬਿਟ ਨਹੀਂ ਕੋਈ ਵੀ ਜਿਹੜੀ ਉਹ ਚੱਲਣ ਦੇਣੀ, ਤੇ ਉਸ ਤੋਂ ਬਾਅਦ ਤੁਸੀਂ ਇਹ ਸਮਝੌਤਾ ਜਿਹੜਾ ਜੀ ਉਹ ਕਰਦੇ ਜਾਂ ਕਰਾਉਂਦੇ ਵੇਖਿਓ। ਇਹ ਵੀ ਪਤਾ ਲੱਗਾ ਜੀ ਕਿ ਇੱਕ ਜਿਹੜੀ ਪਾਰਟੀ ਹੈ ਉਹ ਇਹ ਜਿਹੜੀਆਂ ਔਰਬਿਟ ਦੀਆਂ ਬੱਸਾਂ ਨੇ ਉਹ ਛੇਤੀ ਰੋਕਣ ਵੱਲ ਨੂੰ ਕਦਮ ਜਿਹੜਾ ਜੀ ਉਹ ਵਧਾ ਸਕਦੀ ਹੈ, ਪਰ ਇਹ ਅਜੇ ਜਿਹੜੀਆਂ ਖਬਰਾਂ ਨੇ ਬਹੁਤੀਆਂ ਕੋਈ ਕਨਫਰਮ ਨਹੀਂ ਹੈਗੀਆਂ, ਇਸ ਕਰਕੇ ਮੈਂ ਨਹੀਂ ਦੱਸ ਰਿਹਾ ਜੀ। ਸੋ ਜਿਹੜੇ ਕਿਸਾਨ ਨੇ ਜੇ ਉਹ ਟ੍ਰੇਨ ਛੱਡ ਕੇ ਇਸ ਪਾਸੇ ਵੱਲ ਨੂੰ ਤੁਰਦੇ ਨੇ ਜਿਹੜੀਆਂ ਔਰਬਿਟ ਰੋਕਣ ਦੇ ਵਾਸਤੇ, ਸਮਝੌਤੇ ਦੇ ਆਸਾਰ ਨੇ। ਕਿਹੜਾ ਜਿਹੜਾ ਬਿਜ਼ਨਸਮੈਨ ਆ ਜੀ ਉਹ ਚਾਹੂਗਾ ਕਿ ਇਹ ਜਿਹੜਾ ਜੀ ਹੜਤਾਲ ਖੁੱਲੇ ਤੇ ਉਹਦੀਆਂ ਬੱਸਾਂ ਜਿਹੜੀਆਂ ਜੀ ਉਹਨੂੰ ਘਾਟਾ ਪਵੇ। ਬਾਕੀ ਦੇਖਦੇ ਆ ਬਾਦਲ ਸਾਹਿਬ ਇਹਦੇ ਉੱਤੇ ਕੀ ਫੈਸਲਾ ਜਿਹੜਾ ਜੀ ਉਹ ਲੈਂਦੇ ਨੇ। ਅੱਜ ਦਾ ਦਿਨ ਬੜਾ ਅਹਿਮ ਹੈ ਇਸ ਪੱਖੋਂ ਕਿ ਕਿਸਾਨਾਂ ਦੇ ਇਸ ਅੰਦੋਲਨ ਦਾ ਕੀ ਬਣਨਾ। ਜੀ। ਤੇ ਸੁਣਿਆ ਹੈ ਕਿ ਵਿਰੋਧਤਾ ਦੇ ਵਿੱਚ ਪੰਜਾਬੀ ਲੇਖਕਾਂ ਨੇ ਆਪਣੇ ਜਿਹੜੇ ਜੀ ਸਨਮਾਨ ਵਾਪਸ ਮੋੜਨ ਦਾ ਸਿਲਸਿਲਾ ਜਾਰੀ ਕੀਤਾ ਹੈਗਾ। ਜਿਹੜੇ ਇਹ ਸਨਮਾਨ ਨੇ ਉਹ ਵਾਪਸ ਜਿਹੜੇ ਉਹ ਕਰ ਰਹੇ ਨੇ ਜੀ। ਪਿਛਲੇ ਕੁਝ ਦਿਨਾਂ ਤੋਂ ਜਿਹੜਾ ਇਹ ਸਿਲਸਿਲਾ ਚੱਲਿਆ ਹੋਇਆ ਜੀ, ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਵਿਗਿਆਨ ਤਰਕਸ਼ੀਲ ਸੋਚ ਵਾਲੇ ਜਿਹੜੇ ਲੇਖਕ ਨੇ ਉਹਨਾਂ ਦੇ ਉੱਤੇ ਹੋਏ ਹਮਲਿਆਂ ਦੇ ਰੋਸ ਦੇ ਵਜੋਂ ਕਈ ਜਿਹੜੇ ਪੰਜਾਬੀ ਦੇ ਲੇਖਕ ਨੇ ਉਹਨਾਂ ਨੇ ਸਾਹਿਤ ਅਕਾਦਮੀ ਦੇ ਅਵਾਰਡ ਵੀ ਜਿਹੜੇ ਉਹ ਵਾਪਸ ਕਰ ਦਿੱਤੇ ਨੇ। ਪੰਜਾਬ ਦੇ ਸਿਰਕੱਢ ਨਾਟਕਕਾਰ ਅਜਮੇਰ ਸਿੰਘ
ਆਤਮਜੀਤ ਸਿੰਘ ਤੇ ਜਿਹੜੇ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਉਹਨਾਂ ਨੇ ਸਾਹਿਤ ਅਕਾਦਮੀ ਤੇ ਮੇਘਰਾਜ ਮਿੱਤਰ ਨੇ ਸ਼੍ਰੋਮਣੀ ਸਾਹਿਤਕਾਰ ਅਵਾਰਡ ਵਾਪਸ ਕਰਨ ਦਾ ਐਲਾਨ ਕੀਤਾ ਜੀ। ਹੁਣ ਕਹਾਣੀਕਾਰ ਗੁਰਬਚਨ ਸਿੰਘ ਭੁੱਲਰ ਹੋਰਾਂ ਨੇ ਵੀ ਸਾਹਿਤ ਅਕਾਦਮੀ ਪੁਰਸਕਾਰ ਮੋੜਨ ਦਾ ਜਿਹੜਾ ਜੀ ਉਹ ਐਲਾਨ ਕੀਤਾ। ਆਤਮਜੀਤ ਨੇ ਦੇਸ਼ ਦੇ ਅੰਦਰ ਵਾਪਰੀਆਂ ਘਟਨਾਵਾਂ ਦੇ ਉੱਤੇ ਚਿੰਤਾ ਜ਼ਾਹਰ ਕਰਦਿਆਂ ਇਹ ਕਿਹਾ ਕਿ ਸਾਹਿਤ ਅਕਾਦਮੀ ਦਾ ਪੁਰਸਕਾਰ ਉਹ ਵਾਪਸ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਚੁੱਪ ਰਹਿ ਕੇ ਨਹੀਂ ਝੱਲਿਆ ਜਾ ਸਕਦਾ। ਆਤਮਜੀਤ ਨੇ ਇਹ ਵੀ ਕਿਹਾ ਕਿ ਦੇਸ਼ ਦੀ ਧਰਮ ਨਿਰਪੱਖਤਾ ਤੇ ਦੇ ਵਾਸਤੇ ਜਿਹੜੀਆਂ ਦੀ ਅੱਜ ਕੁਝ ਤਾਕਤਾਂ ਜਿਹੜੀਆਂ ਨੇ ਉਹ ਖਤਰਾ ਬਣੀਆਂ ਹੋਈਆਂ ਨੇ ਔਰ ਸਰਕਾਰੀ ਤੰਤਰ ਦਾ ਵੱਡਾ ਹਿੱਸਾ ਇਹਨਾਂ ਘਟਨਾਵਾਂ ਨੂੰ ਖਾਮੋਸ਼ ਹੋ ਕੇ ਜਿਹੜਾ ਦੀ ਉਹ ਵੇਖ ਰਿਹਾ ਜੀ। ਅਜਮੇਰ ਔਲਖ ਹੋਰਾਂ ਨੇ ਇਹ ਗੱਲ ਕਹੀ ਹੈ ਕਿ 2006 ਦੇ ਵਿੱਚ ਮਿਲਿਆ ਉਹ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਤੇ 50,000 ਰੁਪਈਆ ਵੀ ਜਿਹੜਾ ਜੀ ਉਹ ਵਾਪਸ ਕਰ ਦੇਣਗੇ। ਉਹ ਕਹਿੰਦੇ ਕਿ ਦੇਸ਼ ਦੇ ਵਿੱਚ ਲੇਖਕਾਂ, ਵਿਦਵਾਨਾਂ ਤੇ ਤਰਕਸ਼ੀਲ ਸੋਚ ਵਾਲੇ ਲੋਕਾਂ ਦੇ ਉੱਤੇ ਸਾਜ਼ਿਸ਼ ਦੇ ਤਹਿਤ ਹਮਲੇ ਜਿਹੜੇ ਦੀ ਉਹ ਹੋ ਰਹੇ ਨੇ। ਜਿਹੜੇ ਤਰਕਸ਼ੀਲ ਆਗੂ ਮੇਘਰਾਜ ਮਿੱਤਰ ਹੈ ਜੀ ਉਹਨੇ ਵੀ ਇਹ ਕਿਹਾ ਕਿ ਦੇਸ਼ ਦੇ ਅੰਦਰ ਬੋਲਣ ਦੀ ਆਜ਼ਾਦੀ ਖੋਹੀ ਜਾ ਰਹੀ ਹੈ, ਜਿਹਦੇ ਕਰਕੇ ਉਹ ਆਪਣਾ ਅਵਾਰਡ ਜਿਹੜਾ ਦੀ ਉਹ ਵਾਪਸ ਕਰ ਰਹੇ ਨੇ। ਵਰਿਆਮ ਸਿੰਘ ਸੰਧੂ ਜੀ ਕੈਨੇਡਾ ਰਹਿੰਦੇ ਨੇ ਜੀ, ਇੱਥੇ ਰਹਿੰਦੇ ਆ, ਉਹਨਾਂ ਨੇ ਵੀ ਇਹ ਜਿਹੜਾ ਅਕਾਦਮੀ ਦਾ ਸਾਹਿਤ ਅਕਾਦਮੀ ਦਾ ਉਹਨਾਂ ਨੂੰ ਮਿਲਿਆ ਹੋਇਆ ਪੁਰਸਕਾਰ ਆ ਉਹ ਵਾਪਸ ਕਰਨ ਦਾ ਐਲਾਨ ਕੀਤਾ। ਉਹਨਾਂ ਨੇ ਇਹ ਕਿਹਾ ਕਿ ਸਾਰੀ ਉਮਰ ਉਹ ਸਥਾਪਤੀ ਤੇ ਧੱਕੇ ਦੇ ਜ਼ੁਲਮ ਵਿਰੁੱਧ ਲਿਖਦੇ ਰਹੇ ਨੇ ਔਰ ਕਿਸੇ ਕਿਸਮ ਦਾ ਇਨਾਮ ਪ੍ਰਾਪਤ ਕਰਨਾ ਉਹਨਾਂ ਦੀ ਕਦੀ ਪਹਿਲ ਨਹੀਂ ਰਹੀ। ਉਹਨਾਂ ਕਿਹਾ ਫਿਰ ਵੀ ਮੈਨੂੰ ਸਰਕਾਰ ਨੇ ਜਿਹੜਾ ਦਿੱਤਾ ਜੀ, ਪਰ ਉਹਨਾਂ ਨੇ ਕਿਹਾ ਕਿ ਜਿਹੜਾ ਪੰਜਾਬ ਦੇ ਵਿੱਚ ਕਿਸੇ ਟਾਈਮ ਬੱਸਾਂ ਦੇ ਵਿੱਚੋਂ ਕੱਢ ਕੇ ਇੱਕ ਫਿਰਕੇ ਦੇ ਲੋਕ ਮਾਰਨੇ, ਗੁਜਰਾਤ ਦੇ ਵਿੱਚ ਇੱਕ ਫਿਰਕੇ ਦੇ ਲੋਕ ਜਿਹੜੇ ਜੀ ਉਹ ਮਾਰ ਦੇਣੇ ਤੇ ਹੁਣ ਤਰਕਸ਼ੀਲ ਜਿਹੜੇ ਗੱਲ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਮਾਰਨਾ, ਇਸ ਚੀਜ਼ ਨੂੰ ਬਰਦਾਸ਼ਤ ਜਿਹੜਾ ਜੀ ਉਹ ਨਹੀਂ ਕੀਤਾ ਜਾ ਸਕਦਾ, ਜਿਹਦੇ ਕਰਕੇ ਉਹ ਆਪਣਾ ਅਵਾਰਡ ਜਿਹੜਾ ਜੀ ਉਹ ਮੋੜ ਰਹੇ ਨੇ। ਪਰ ਅਜੇ ਤੱਕ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਅਵਾਰਡਾਂ ਦੀ ਗੱਲ ਜਿਹੜੀ ਹੈ ਜੀ ਉਹ ਸਰਕਾਰ ਨੇ ਕੀਤੀ ਆ, ਉਹਨਾਂ ਦੇ ਵਿੱਚੋਂ ਕੋਈ ਬੰਦਾ ਨਿਤਰਿਆ ਨਹੀਂ ਹੈ। ਉਹਨਾਂ ਦੇ ਵਿੱਚੋਂ ਨਿਤਰਨ ਦੇ ਆਸਾਰ ਜਿਹੜੇ ਨੇ ਉਹ ਬੜੇ ਥੋੜੇ ਨੇ। ਉਹਦਾ ਰੀਜ਼ਨ ਇਹ ਆ ਜੀ ਕਿ ਸ਼ਾਇਦ ਜਿਹੜੇ ਅਵਾਰਡ ਹੁਣ ਦਿੱਤੇ ਗਏ ਨੇ ਮੌਜੂਦਾ, ਇਹ ਦਿੱਤੇ ਹੀ ਚਾਪਲੂਸੀ ਵਾਲਿਆਂ ਨੂੰ ਗਏ ਨੇ ਜੀ, ਇਸ ਕਰਕੇ ਉਹਨਾਂ ਤੋਂ ਕੋਈ ਆਸ ਨਹੀਂ ਹੈ ਕਿ ਉਹ ਮੋੜਨਗੇ ਜੀ। ਇਹ ਫਿਰ ਵੀ ਕੁਝ ਉਹ ਲੋਕ ਜਿਨ੍ਹਾਂ ਦੀ ਜ਼ਮੀਰ ਜਿਉਂਦੀ ਹੈ ਜੀ, ਉਹਨਾਂ ਨੇ ਇਹ ਵਿਰੋਧ ਕਰਦਿਆਂ ਹੋਇਆ ਜਿਹੜੇ ਅਵਾਰਡ ਉਹ ਵਾਪਸ ਕਰਨ ਦਾ ਸਿਲਸਿਲਾ ਜਾਰੀ ਰੱਖਿਆ ਜੀ ਪੰਨੂ ਜੀ। ਤੇ ਜਿਹੜੀ ਅਗਲੀ ਖਬਰ ਹੈਗੀ ਹੈ ਕਿ ਅਕਾਲੀ ਦਲ ਹੁਣ ਆਪਣਾ ਮਿਸ਼ਨ ਬਣਾ ਰਹੇ ਨੇ ਜੀ ਜਿਹੜੇ ਜਥੇਦਾਰਾਂ ਨੂੰ ਬਚਾਉਣ ਵਾਸਤੇ। ਮਿਸ਼ਨ ਮਨੋਬਲ ਦਾ ਨਾਮ ਜਿਹੜਾ ਜੀ ਉਹਨੂੰ ਦਿੱਤਾ ਗਿਆ। ਜਿਹੜਾ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਿਹੜੇ ਤਖਤ ਦੇ ਜਥੇਦਾਰ ਨੇ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਦੇ ਵਾਸਤੇ ਖੁਫੀਆ ਤੌਰ ਦੇ ਉੱਤੇ ਇਹ ਮਿਸ਼ਨ ਮਨੋਬਲ ਜਿਹੜਾ ਜੀ ਉਹ ਸ਼ੁਰੂ ਕੀਤਾ ਹੈ ਔਰ ਇਹਦੇ ਵਾਸਤੇ ਜਿਹੜੇ ਅਕਾਲੀ ਨੇਤਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਿਹੜੇ ਨੇ ਉਹਨਾਂ ਨੂੰ ਹੌਸਲਾ ਦੇਣ ਦਾ ਕੰਮ ਜਿਹੜਾ ਜੀ ਉਹ ਸ਼ੁਰੂ ਕੀਤਾ ਹੋਇਆ। ਇਹ ਵੈਸੇ ਅਜੀਬ ਵਰਤਾਰਾ ਸ਼ੁਰੂ ਹੋ ਗਿਆ। ਹੁਣ ਤੱਕ ਕੌਮ ਤੇ ਮੁਸੀਬਤ ਪੈਂਦੀ ਸੀ ਤੇ ਜਥੇਦਾਰ ਹੌਸਲਾ ਦਿੰਦੇ ਸੀਗੇ ਜੀ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਅਕਾਲੀ ਨੇਤਾ ਜਥੇਦਾਰਾਂ ਨੂੰ ਹੌਸਲਾ ਜਿਹੜਾ ਜੀ ਉਹ ਦੇ ਰਹੇ ਨੇ। ਇਹ ਉਲਟੀ ਗੰਗਾ ਵਗਣੀ ਸ਼ੁਰੂ ਹੋ ਗਈ ਹੈ ਜੀ। ਅਕਾਲ ਜਿਹੜੇ ਤਖਤ ਕੇਸਗੜ੍ਹ ਦੇ ਤੇ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਜਿਹੜੇ ਨੇ ਉਹ ਸੰਗਤਾਂ ਦੇ ਵਿੱਚ ਜਾਣ ਤੋਂ ਝਿਜਕ ਰਹੇ ਨੇ। ਪਿਛਲੇ ਦਿਨਾਂ ਤੋਂ ਇਹ ਜਥੇਦਾਰ ਆਪਣੇ ਘਰਾਂ ਦੇ ਵਿੱਚੋਂ ਨਹੀਂ ਨਿਕਲ ਰਹੇ ਜੀ। ਉਪ ਮੁੱਖ ਮੰਤਰੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਨੇਤਾਵਾਂ ਨੂੰ ਇਹ ਹਦਾਇਤਾਂ ਜਿਹੜੀਆਂ ਜਾਰੀ ਕੀਤੀਆਂ ਨੇ ਕਿ ਉਹ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਦੇ ਨਾਲ ਰਾਬਤਾ ਕਾਇਮ ਕਰਨ, ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਦੇ ਵਾਸਤੇ ਕੋਸ਼ਿਸ਼ਾਂ ਜਿਹੜੀਆਂ ਜੀ ਉਹ ਜਾਰੀ ਰੱਖਣ ਆਪਣੀਆਂ। ਸਿਰਸੇ ਦੇ ਮੁਖੀ ਨੂੰ ਮਾਫੀ ਤੋਂ ਮਗਰੋਂ ਜਥੇਦਾਰਾਂ ਨੂੰ ਸੰਗਤ ਦੇ ਵਿਰੋਧ ਦਾ ਭਾਰੀ ਜਿਹੜਾ ਜੀ ਉਹ ਸਾਹਮਣਾ ਕਰਨਾ ਪੈ ਰਿਹਾ, ਜਿਹਦੇ ਟਾਕਰੇ ਕਰਕੇ ਅਕਾਲੀ ਦਲ ਨੇ ਇਹ ਨਵੀਂ ਰਣਨੀਤੀ ਜਿਹੜੀ ਹੈ ਜੀ ਮਿਸ਼ਨ ਮਨੋਬਲ ਉਹ ਸ਼ੁਰੂ ਕੀਤਾ ਹੋਇਆ। ਔਰ ਜਿਹੜਾ ਇਹ ਪਿਛਲੇ ਦਿਨੀ ਜਿਹੜੀ ਮੀਟਿੰਗ ਸੱਦੀ ਗਈ ਸੀ ਉਹਦੇ ਵਿੱਚ ਸਾਰੇ ਜਿਹੜਾ ਜੀ ਆਖਿਆ ਗਿਆ ਔਰ ਇਸ ਮੀਟਿੰਗ ਦੇ ਵਿੱਚ ਉਹਨਾਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਨਹੀਂ ਸੀ ਸੱਦਿਆ ਗਿਆ ਜਿਹੜੇ ਵਿਰੋਧ ਕਰ ਰਹੇ ਨੇ ਇਸ ਫੈਸਲੇ ਦਾ, ਜਿਹਦੇ ਵਿੱਚ ਸੁਖਦੇਵ ਸਿੰਘ ਭੌਰ ਤੇ ਕਰਨੈਲ ਸਿੰਘ ਪੰਜੋਲੀ ਜਿਹੜੇ ਨੇ ਉਹ ਖਾਸ ਤੌਰ ਦੇ ਉੱਤੇ ਸ਼ਾਮਲ ਨੇ ਜੀ। ਉਧਰ ਜਿਹੜਾ ਅਕਾਲੀ ਦਲ ਦਿੱਲੀ ਆ ਉਹਦੇ ਵੱਲੋਂ ਵੀ ਇੱਕ ਜਿਹੜੀ ਹੈ ਜੀ ਪੰਥਕ ਕਨਵੈਨਸ਼ਨ ਜਿਹੜੀ ਹੈ ਜੀ ਉਹ ਬੁਲਾਈ ਗਈ ਆ ਔਰ ਇਹਦੇ ਵਿੱਚ ਅਕਾਲ ਤਖਤ ਦੇ ਵੱਲੋਂ ਜਿਵੇਂ ਸਰਸੇ ਵਾਲੇ ਨੂੰ ਮਾਫੀ ਦਿੱਤੀ ਗਈ ਹੈ, ਇਹੀ ਮੇਨ ਮਕਸਦ ਜਿਹੜਾ ਜੀ ਉਹ ਰੱਖਿਆ ਗਿਆ। ਇਹ ਸਰਨਾ ਧੜੇ ਦੇ ਵੱਲੋਂ ਕਰਵਾਈ ਗਈ ਹੈ। ਇਹਦੇ ਉੱਤੇ ਵੀ ਨਿਗਾਹਾਂ ਜਿਹੜੀਆਂ ਜੀ ਇਸ ਵੇਲੇ ਲੱਗੀਆਂ ਹੋਈਆਂ ਨੇ ਕਿ ਇਹਦੇ ਵਿੱਚ ਕਿੰਨਾ ਕੁ ਇਕੱਠ ਹੁੰਦਾ ਹੈ ਤੇ ਕੀ ਇਹਦੇ ਵਿੱਚ ਜਿਹੜਾ ਜੀ ਉਹ ਕਿਹਾ ਜਾਂਦਾ ਹੈ। ਜਿਹੜਾ ਅਕਾਲੀ ਦਲ ਬਾਦਲ ਦੇ ਵੱਲੋਂ ਇਹ ਮਿਸ਼ਨ ਮਨੋਬਲ ਜਿਹੜਾ ਜੀ ਉਹ ਸ਼ੁਰੂ ਕੀਤਾ ਗਿਆ। ਹੁਣ ਵੇਖਣ ਵਾਲੀ ਗੱਲ ਹੋਊਗੀ ਜੀ ਕਿ ਜਿਹੜੇ ਜਥੇਦਾਰ ਨੇ ਜਿਨ੍ਹਾਂ ਨੇ ਅਕਾਲੀ ਦਲ ਦੇ ਕਹੇ ਦੇ ਉੱਤੇ ਇਹਨੂੰ ਮਾਫੀ ਤਾਂ ਦੇਤੀ, ਹੁਣ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਜਿਹੜਾ ਹੌਸਲਾ ਉਹ ਇਹਨਾਂ ਵਾਸਤੇ ਕੰਮ ਕਰਦਾ ਜਾਂ ਇਹ ਡਰ ਕੇ ਅੰਦਰ ਹੀ ਵੜੇ ਰਹਿੰਦੇ ਨੇ ਜੀ। ਠੀਕ ਹੈ ਜੀ ਪੰਨੂ ਜੀ, ਬਹੁਤ ਬਹੁਤ ਮਿਹਰਬਾਨੀ ਖਬਰ ਵਾਸਤੇ। ਤੇ ਜਿਹੜੀ ਅਗਲੀ ਰਿਪੋਰਟ ਹੈਗੀ ਹੈ ਕਿ ਜਿਹੜੀਆਂ ਬਿਹਾਰ ਦੀਆਂ ਚੋਣਾਂ ਨੇ ਉਹ ਸ਼ੁਰੂ ਹੋ ਚੁੱਕੀਆਂ ਨੇ ਜੀ। ਅੱਜ ਬਕਾਇਦਾ ਤੌਰ ਦੇ ਉੱਤੇ ਵੋਟਾਂ ਜਿਹੜੀਆਂ ਨਹੀਂ ਪੈਣੀਆਂ ਸ਼ੁਰੂ ਹੋ ਗਈਆਂ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਜ਼ੋਰਦਾਰ ਮੁਹਿੰਮ, ਨਿਤਿਸ਼ ਕੁਮਾਰ, ਲਾਲੂ ਪ੍ਰਸਾਦ ਯਾਦਵ ਦੀ ਅਗਵਾਈ ਤੇ ਕਾਂਗਰਸ ਦੀ ਅਗਵਾਈ ਦੇ ਵਿੱਚ ਮਹਾ ਗੱਠਜੋੜ ਦੀਆਂ ਲਗਾਤਾਰ ਕੀਤੀਆਂ ਗਈਆਂ ਰੈਲੀਆਂ, ਇਹਦੇ ਵਿੱਚ 5 ਜਿਹੜੀਆਂ ਦੀ ਇਹ ਪੜਾਵਾਂ ਦੇ ਵਿੱਚ ਹੋਣ ਵਾਲੀਆਂ ਚੋਣਾਂ ਦੇ ਅੱਜ ਪਹਿਲਾ ਦਿਨ ਹੈ। ਔਰ ਪਹਿਲੇ ਜਿਹੜਾ ਸੀਗਾ ਗੇੜ ਦੇ ਵਿੱਚ ਹੀ ਬਿਹਾਰ ਵਿਧਾਨ ਸਭਾ ਦੀਆਂ 49 ਸੀਟਾਂ ਦੇ ਉੱਤੇ ਵੋਟਾਂ ਪੈ ਰਹੀਆਂ ਨੇ। ਜਿਹੜੇ ਮੁੱਖ ਚੋਣ ਅਧਿਕਾਰੀ ਨੇ ਉਹ ਇਹ ਕਹਿੰਦੇ ਨੇ ਜੀ ਕਿ 1,35,72,339 ਜਿਹੜੇ ਵੋਟਰ ਨੇ ਉਹ ਇਹਨਾਂ ਚੋਣਾਂ ਦੇ ਵਿੱਚ ਜਿਹੜਾ ਦੀ ਉਹ ਹਿੱਸਾ ਲੈ ਰਹੇ ਨੇ। 10 ਜ਼ਿਲ੍ਹਿਆਂ ਦੇ ਵਿੱਚ ਪਹਿਲੇ ਗੇੜ ਦੀਆਂ ਵੋਟਾਂ ਪੈ ਰਹੀਆਂ ਨੇ। 49 ਸੀਟਾਂ ਦੇ ਉੱਤੇ 583 ਉਮੀਦਵਾਰ ਨੇ, 54 ਇਹਨਾਂ ਦੇ ਵਿੱਚ ਔਰਤਾਂ ਉਮੀਦਵਾਰ ਨੇ ਜੀ। ਇਹ ਸ਼ਾਮ 7 ਵਜੇ ਤੱਕ ਜਿਹੜੀ ਇਹਦੀ ਵੋਟਾਂ ਪੈਣ ਦੀ ਪ੍ਰਕਿਰਿਆ ਜਿਹੜੀ ਚੱਲੂਗੀ। ਇਹਦੇ ਵਿੱਚ ਕੁਝ ਨਕਸਲਾਈਟ ਮੂਵਮੈਂਟ ਤੋਂ ਜਿਹੜੇ ਪ੍ਰਭਾਵਿਤ 4 ਜਿਹੜੇ ਇਹ ਹੈ ਨੇ ਜੀ, ਉਹਨਾਂ ਦੇ ਇਸ ਵੇਲੇ ਉੱਥੇ ਵੋਟਾਂ ਜਿਹੜੀਆਂ ਦੀ ਇਹ ਪੈ ਰਹੀਆਂ ਨੇ। ਔਰ ਇਹਨਾਂ ਜਿਹੜੀਆਂ ਵੋਟਾਂ ਨੇ ਇਹਦੇ ਵਿੱਚ ਜਿਹੜਾ ਦੀ ਕੁਝ ਜਿਹੜੇ ਅਹਿਮ ਲੋਕ ਨੇ ਉਹਨਾਂ ਦਾ ਭਵਿੱਖ ਇਸ ਗੱਲ ਦੇ ਉੱਤੇ ਜਿਹੜਾ ਦੀ ਉਹ ਟਿਕਿਆ ਹੋਇਆ ਕਿ ਆਉਂਦੀਆਂ ਜਿਹੜੀਆਂ ਚੋਣਾਂ ਨੇ ਉਹਦੇ ਵਿੱਚ ਕਿਹਨੂੰ ਜਿਹੜਾ ਦੀ ਇਹ ਜਿਹੜਾ ਬਹੁਮਤ ਹੈ ਉਹ ਮਿਲ ਸਕਦਾ ਹੈ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਨਿਤਿਸ਼ ਕੁਮਾਰ, ਲਾਲੂ ਪ੍ਰਸਾਦ ਯਾਦਵ ਤੇ ਕਾਂਗਰਸ ਦਾ ਮਹਾ ਗੱਠਜੋੜ ਸ਼ਾਮਲ ਹੈ। ਉਧਰ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਨਰਿੰਦਰ ਮੋਦੀ ਹੋਰਾਂ ਦੇ ਆਸਰੇ ਇਹ ਜਿਹੜੀਆਂ ਚੋਣਾਂ ਉਹਦੇ ਵਿੱਚ ਪਹਿਲੀ ਵਾਰੀ ਭਾਰਤੀ ਜਨਤਾ ਪਾਰਟੀ ਜਿਹੜੀ ਆ ਜੀ ਉਹ ਇਸ ਗੱਲ ਦੀ ਆਸ ਲੈ ਕੇ ਚੱਲ ਰਹੀ ਹੈ ਕਿ ਉਹਨੂੰ ਚੰਗਾ ਜਿਹੜਾ ਦੀ ਉਹ ਸਹਿਯੋਗ ਮਿਲੂਗਾ। ਮੈਂ ਇਹ ਵੀ ਦੱਸਦਾ ਕਿ ਇਹ ਬੜਾ ਕੁਝ ਡਿਪੈਂਡ ਕਰੂਗਾ ਪੰਜਾਬ ਦੀ ਰਾਜਨੀਤੀ ਦੇ ਬਾਰੇ ਦੇ ਵਿੱਚ ਵੀ। ਜੇ ਬੀਜੇਪੀ ਨੂੰ ਇੱਥੋਂ ਚੰਗਾ ਜਿਹੜਾ ਦੀ ਉਹ ਸਹਿਯੋਗ ਮਿਲਦਾ, ਚੰਗਾ ਜਿਹੜਾ ਦੀ ਹੁੰਗਾਰਾ ਲੋਕਾਂ ਦਾ ਮਿਲਦਾ ਤੇ ਫਿਰ ਉਹ ਜਿਹੜਾ ਹੈ ਜੀ ਇੱਥੇ ਅਕਾਲੀ ਦਲ ਨੂੰ ਅੱਖਾਂ ਵਿਖਾ ਸਕਦੀ ਹੈ। ਅੱਖਾਂ ਹੀ ਨਹੀਂ ਵਿਖਾਊਗੀ ਅਕਾਲੀ ਦਲ ਨੂੰ, ਬਲਕਿ ਇੱਥੋਂ ਤੁਸੀਂ ਇਹ ਕਹਿ ਲਓ ਕਿ ਉਹਦੇ ਨਾਲੋਂ ਤੋੜ ਵਿਛੋੜਾ ਜਿਹੜਾ ਜੀ ਉਹ ਕਰ ਸਕਦੀ ਹੈ। ਇਸ ਤਰ੍ਹਾਂ ਦੀ ਆਸ ਵੀ ਜਿਹੜੀ ਹੈ ਜੀ ਉਹ ਸਮਝੀ ਜਾ ਰਹੀ ਹੈ। ਠੀਕ ਹੈ ਜੀ, ਠੀਕ ਹੈ ਜੀ। ਅਤੇ ਜਿਹੜੀ ਅਗਲੀ ਖਬਰ ਹੈਗੀ ਜੀ, ਅਗਲੀ ਰਿਪੋਰਟ ਦੇ ਵਿੱਚ ਪਾਇਆ ਜਾਂਦਾ ਹੈ ਕਿ ਜਦੋਂ ਮੰਗਲ ਸਿੰਘ ਦੀਆਂ ਗੱਲਾਂ ਨਾ ਸੁਣੀਆਂ ਅਤੇ ਉਹਨਾਂ ਦੀ ਜਿਹੜੀ ਪਹਿਲੀਆਂ ਕਹਾਣੀਆਂ ਸੀਗੀਆਂ ਉਹ ਵੀ ਕੁਝ ਸਾਹਮਣੇ ਆਈਆਂ। ਐਕਚੁਅਲੀ ਜੀ ਬਿਲਕੁਲ ਇਹ ਜਿਹੜੇ ਮੰਗਲ ਸਿੰਘ ਹੈ ਜਿਹਨੂੰ ਫੜਿਆ ਗਿਆ ਸੀਗਾ ਜੀ ਪਿਛਲੇ ਦਿਨਾਂ ਦੇ ਵਿੱਚ, ਇਹ ਡਾਇਰੈਕਟਰ ਹੈ ਜੀ ਪੰਜਾਬ ਦੇ ਵਿੱਚ ਖੇਤੀਬਾੜੀ ਜਿਹੜਾ ਵਿਭਾਗ ਦਾ ਜੀ। ਔਰ ਉਹਦੇ ਵਿੱਚ ਇਹ ਫੜੇ ਜਾਣ ਤੋਂ ਬਾਅਦ ਜਿਹੜੀਆਂ ਕੁਝ ਗੱਲਾਂ ਸਾਹਮਣੇ ਜਿਹੜੀਆਂ ਦੀ ਆ ਰਹੀਆਂ ਨੇ ਕਿ ਮੰਗਲ ਸਿੰਘ ਦੀ ਜਿਹੜੀ ਗ੍ਰਿਫਤਾਰੀ ਸੀ ਉਹਦੇ ਪਿਛਲੀਆਂ ਜਿਹੜੀਆਂ ਕਹਾਣੀਆਂ ਜਿਹੜੀਆਂ ਸੀਗੀਆਂ, ਇਹ ਕਿਹਾ ਜਾ ਰਿਹਾ ਜੀ ਕਿ ਜਿਹੜਾ ਖੇਤੀਬਾੜੀ ਮੰਤਰੀ ਨੇ ਤੋਤਾ ਸਿੰਘ, ਉਹਦੇ ਵੱਲੋਂ ਮੰਗਲ ਸਿੰਘ ਸੰਧੂ ਦੇ ਘਰੇ ਦੂਤ ਵੀ ਭੇਜਿਆ ਗਿਆ ਸੀਗਾ ਤਾਂ ਕਿ ਗੱਲ ਕਿਸੇ ਤਰੀਕੇ ਦੇ ਨਾਲ ਰੋਕ ਲਈ ਜਾਵੇ। ਜਿਹੜੀ ਮੰਗਲ ਸਿੰਘ ਦੀ ਗ੍ਰਿਫਤਾਰੀ ਤੋਂ ਪਹਿਲਾਂ ਖੇਤੀਬਾੜੀ ਵਿਭਾਗ ਦੇ 2 ਜਿਹੜੇ ਡਾਇਰੈਕਟਰ ਨੇ ਉਹਨਾਂ ਨੇ ਖੇਤੀ ਮੰਤਰੀ ਦਾ ਸੁਨੇਹਾ ਜਿਹੜਾ ਸੀਗਾ ਮੰਗਲ ਸਿੰਘ ਤੱਕ ਪਹੁੰਚਾਇਆ ਸੀਗਾ। ਔਰ ਉਹਨਾਂ ਨੇ ਇਹ ਕਿਹਾ ਸੀਗਾ ਕਿ ਮੰਤਰੀ ਜੀ ਨੇ ਸਲਾਹ ਦਿੱਤੀ ਹੈ ਜੇ ਹਾਈ ਕੋਰਟ ਤੋਂ ਕੇਸ ਵਾਪਸ ਲੈ ਲਿਆ ਜਾਵੇ, ਮੁੱਖ ਮੰਤਰੀ ਤੋਂ ਮਾਫੀ ਮੰਗ ਲਈ ਜਾਵੇ ਤਾਂ ਬਿਪਤਾ ਟਾਲ ਦਿਆਂਗੇ। ਔਰ ਇਹ ਵੀ ਪਤਾ ਲੱਗਾ ਸੀ ਕਿ ਜਿਹੜਾ ਮੰਗਲ ਸਿੰਘ ਸੀਗਾ ਜੀ ਉਹਨੇ ਕੋਈ ਹੁੰਗਾਰਾ ਨਹੀਂ ਭਰਿਆ ਔਰ ਉਹ ਚੁੱਪ ਰਿਹਾ ਇਸ ਮਸਲੇ ਦੇ ਉੱਤੇ। ਉਹ ਵਾਪਸ ਆ ਗਏ ਤੇ ਉਦੋਂ ਘੰਟੇ ਬਾਅਦ ਜਿਹੜੀ ਗ੍ਰਿਫਤਾਰੀ ਦਾ ਭਾਣਾ ਜਿਹੜਾ ਸੀਗਾ ਉਹ ਵਾਪਰਿਆ ਜੀ। ਜੀ। ਔਰ ਇਹ ਵੀ ਪਤਾ ਲੱਗਾ ਜੀ ਕਿ ਜਿਹੜੇ ਮੰਗਲ ਸਿੰਘ ਸੰਧੂ ਦੇ ਨਾਲ ਜੋ ਕੁਝ ਜਿਹੜਾ ਉਹ ਵਾਪਰਿਆ ਸੀਗਾ, ਦੱਸਦੇ ਨੇ ਸੂਤਰ ਕਿ ਉਹਨਾਂ ਦੇ ਉੱਤੇ ਜਿਹੜੇ ਹੁਕਮ ਸੀ ਉਹਦੇ ਉੱਤੇ ਫੁੱਲ ਚੜਾਉਂਦਿਆਂ ਹੋਇਆ ਪੰਜਾਬ ਪੁਲਿਸ ਅਫਸਰ ਨੇ ਜਿਹੜੇ ਮੰਗਲ ਸਿੰਘ ਦੇ ਘਰੇ ਜਦੋਂ ਛਾਪਾ ਮਾਰਿਆ ਤੇ ਇਹ ਕਿਹਾ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ। ਤਾਂ ਇਹਦੇ ਤੇ ਇੱਕ ਆਫੀਸਰ ਜਿਹੜਾ ਸੀਗਾ ਜੀ ਇਹਨੇ ਮੰਗਲ ਸਿੰਘ ਨੇ ਇਹ ਕਿਹਾ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਮੁੱਖ ਮੰਤਰੀ ਦਾ ਨੇੜਲਾ। ਤਾਂ ਜਿਹੜਾ ਇਹ ਆਫੀਸਰ ਸੀਗਾ ਜੀ ਉਹਨੇ ਇਹ ਗੱਲ ਕਹੀ ਮੰਗਲ ਸਿੰਘ ਨੂੰ ਕਿ ਭਾਈ ਤੈਨੂੰ ਅੱਧਾ ਘੰਟਾ ਦੇ ਦਿੱਤਾ, ਜਿੱਥੇ ਫੋਨ ਮਿਲਾ ਸਕਦਾ ਮਿਲਾ ਲੈ, ਜਿਹਦੇ ਨਾਲ ਗੱਲ ਕਰਾ ਸਕਦਾ ਕਰਾ ਲੈ, ਸਾਨੂੰ ਉੱਤੋਂ ਆਦੇਸ਼ ਦਵਾ ਦੇ ਕਿ ਇਹਦੀ ਗ੍ਰਿਫਤਾਰੀ ਨਹੀਂ ਹੋਣੀ ਚਾਹੀਦੀ ਤੇ ਫਿਰ ਤੇਰੀ ਗ੍ਰਿਫਤਾਰੀ ਨਹੀਂ ਹੋਊਗੀ। ਤੇ ਇੱਕ ਫਿਲਮ ਆਈ ਸੀ ਪਿੱਛੇ ਜੇ ਗੱਬਰ ਇਜ਼ ਬੈਕ, ਉਹਦੇ ਵਿੱਚ ਉਹ ਕਹਿੰਦਾ ਨਾ ਲੈ ਫੜ ਹੁਣ ਕਰ ਕਿਹਨੂੰ ਫੋਨ ਕਰਨਾ ਤੇ ਕੋਈ ਫੋਨ ਨਹੀਂ ਚੁੱਕਦਾ। ਹਾਲਾਤ ਉਦੋਂ ਵੀ ਮੰਗਲ ਸਿੰਘ ਦੇ ਜਿਹੜੇ ਸੀਗੇ ਉਹ ਗੱਬਰ ਫਿਲਮ ਵਾਲੇ ਹੀ ਬਣ ਗਏ ਜੀ। ਉਹਦਾ ਫੋਨ ਹੀ ਕਿਸੇ ਨੇ ਨਹੀਂ ਚੁੱਕਿਆ, ਕਿਸੇ ਨੇ ਉਹਨੂੰ ਆਨਸਰ ਨਹੀਂ ਕੀਤਾ ਤੇ ਅਖੀਰ ਮੰਗਲ ਜਿਹੜਾ ਸੀਗਾ ਨੇ ਜੀ ਉਹ ਤੁਰ ਪਿਆ ਪੁਲਿਸ ਦੇ ਨਾਲ, ਵੀ ਕਿਸੇ ਨੇ ਫੋਨ ਨਹੀਂ ਚੁੱਕਿਆ। ਚਲੋ ਹੁਣ ਜਿੱਥੇ ਲੈ ਕੇ ਜਾਣਾ ਲੈ ਚਲੋ ਜੀ। ਜੀ। ਤੇ ਜਿੱਦਾਂ ਆਪਾਂ ਗੱਲ ਕੀਤੀ ਸੀਗੀ ਹੁਣੀ ਵੀ ਜਿਹੜੇ ਪੰਜਾਬ ਦੇ ਖੇਤੀਬਾੜੀ ਮੰਤਰੀ ਰਹੇ ਨੇ ਉਹਨਾਂ ਦੇ ਵਿੱਚ ਜੀ ਕਾਫੀ ਕੰਟਰੋਵਰਸ਼ੀਅਲ ਦੌਰ ਫੈਲ ਰਿਹਾ ਜੀ, ਉਹਦੇ ਬਾਰੇ ਕੀ ਅਪਡੇਟ ਆ? ਐਕਚੁਅਲੀ ਜੀ ਜਿਹੜੇ ਇਹ ਖੇਤੀਬਾੜੀ ਦੇ ਜਿਹੜੇ ਖੇਤੀਬਾੜੀ ਆਫੀਸਰ ਮਾਫ ਕਰਨਾ ਜਿਹੜੇ ਹੁਣ ਤੱਕ ਰਹੇ ਨੇ ਜੀ ਮੰਤਰੀ, ਉਹ ਹਮੇਸ਼ਾ ਹੀ ਕੰਟਰੋਵਰਸ਼ੀਅਲ ਜਿਹੜੇ ਨੇ ਉਹ ਰਹੇ ਨੇ ਜੀ।
ਕੰਟਰੋਵਰਸ਼ੀਅਲ ਇਸ ਕਰਕੇ ਰਹੇ ਨੇ ਜੀ ਕਿ ਸ਼ਾਇਦ ਤੁਸੀਂ ਇਹ ਕਹਿ ਲਓ ਕਿ ਉਹਨਾਂ ਨੇ ਅਕਾਲੀ ਦਲ ਦੇ ਨਾਲ ਜਿਹੜੇ ਸੰਬੰਧਿਤ ਨੇ ਉਹਨਾਂ ਨੇ ਹਮੇਸ਼ਾ ਤਰਜੀਹ ਜਿਹੜੀ ਹੈ ਨਾ ਜੀ ਉਹ ਦਿੱਤੀ ਆ ਕਿ ਕਿਹੜੀ ਚੀਜ਼ ਦੇ ਵਿੱਚੋਂ ਪੈਸੇ ਜਿਹੜਾ ਜੀ ਉਹ ਕਿੰਨੇ ਬਣਦੇ ਨੇ। ਔਰ ਜਿਹੜੇ ਖੇਤੀਬਾੜੀ ਮੰਤਰੀ ਰਹੇ ਨੇ ਉਹਨਾਂ ਨੇ ਹਮੇਸ਼ਾ ਜਿਹੜੀ ਹੈ ਜੀ ਉਹ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਤਾਂ ਤਕਰੀਬਨ ਜਿਹੜੀ ਉਹ ਪਿੱਠ ਲਵਾਈ ਹੈ ਜੀ। 11 ਵਾਰੀ ਵਿਧਾਇਕ ਦੀ ਚੋਣ ਜਿੱਤਣ ਵਾਲੇ ਗੁਰਦੇਵ ਸਿੰਘ ਬਾਦਲ 1997 ਦੇ ਵਿੱਚ ਖੇਤੀਬਾੜੀ ਮੰਤਰੀ ਬਣੇ। ਉਦੋਂ ਉਹਨਾਂ ਨੇ ਨਕਲੀ ਬੀਜ ਤੇ ਕੀਟਨਾਸ਼ਕ ਬਣਾਉਣ ਤੇ ਵੇਚਣ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਸੀ, ਜਿਹਦੇ ਕਰਕੇ ਮਾਲਵੇ ਦੀ ਹਜ਼ਾਰਾਂ ਏਕੜ ਨਰਮੇ ਤੇ ਕਪਾਹ ਦੀ ਫਸਲ ਜਿਹੜੀ ਉਹ ਬਰਬਾਦ ਹੋ ਗਈ ਸੀਗੀ। ਇਸੇ ਹੀ ਕੰਟਰੋਵਰਸੀ ਦੇ ਵਿੱਚ ਖੇਤੀਬਾੜੀ ਮੰਤਰੀ ਗੁਰਦੇਵ ਸਿੰਘ ਬਾਦਲ ਦਾ ਨਾਂ ਚਰਚਾ ਦੇ ਵਿੱਚ ਰਿਹਾ। ਉਸ ਤੋਂ ਬਾਅਦ ਉਹ 2007 ਤੇ 12 ਦੀਆਂ ਚੋਣਾਂ ਦੇ ਵਿੱਚ ਬੁਰੀ ਤਰ੍ਹਾਂ ਹਾਰੇ ਤੇ ਅਖੀਰ ਸਿਆਸਤ ਦੇ ਪਿੜ ਚੋਂ ਲਾਂਭੇ ਹੋ ਗਏ। ਗੁਰਦੇਵ ਸਿੰਘ ਬਾਦਲ ਹੋਰਾਂ ਨੇ ਤਾਂ ਇੱਕ ਵਾਰੀ ਇਹ ਵੀ ਜਿਹੜਾ ਕਹਿਤਾ ਸੀਗਾ ਜੀ, ਜਦੋਂ ਉਹਨਾਂ ਨੂੰ ਪੁੱਛਿਆ ਗਿਆ ਸੀਗਾ ਕਿ ਆਲੂਆਂ ਦਾ ਜਿਹੜਾ ਜੀ ਗੰਢਿਆਂ ਦਾ ਭਾਅ ਇੰਨਾ ਵੱਧ ਗਿਆ, ਕਹਿੰਦਾ ਅਸੀਂ ਕਹਿ ਕੇ ਵਧਾਇਆ ਤਾਂ ਕਿ ਜ਼ਿਮੀਂਦਾਰਾਂ ਨੂੰ ਜਿਹੜੇ ਵੱਧ ਪੈਸੇ ਮਿਲਣ। ਉਹਨਾਂ ਨੇ ਇੱਕ ਵਾਰੀ ਇਹ ਵੀ ਕੰਟਰੋਵਰਸ਼ੀਅਲ ਜਿਹੜਾ ਬਿਆਨ ਦਿੱਤਾ ਸੀਗਾ ਕਿ ਮੈਂ ਤਾਂ ਕਿਸਾਨਾਂ ਦੇ ਮੁੰਡਿਆਂ ਨੂੰ ਇਹ ਕਿਹਾ ਕਿ ਦਾਜ ਦੇ ਵਿੱਚ ਵੱਧ ਤੋਂ ਵੱਧ ਕਾਰਾਂ ਮੰਗੋ ਤਾਂ ਕਿ ਜਿਹੜੀ ਆਟੋ ਇੰਡਸਟਰੀ ਆ ਉਹਨੂੰ ਮੂਵ ਕਰਵਾਇਆ ਜਾ ਸਕੇ, ਭਾਵ ਕਿ ਉਹਨਾਂ ਦੀਆਂ ਕਾਰਾਂ ਜਿਹੜੀਆਂ ਨੇ ਵੱਧ ਵਿਕਣ। ਇਹੋ ਜਿਹੇ ਵੀ ਇਹ ਅਨਪੜ੍ਹ ਜਿਹੜੇ ਸੀਗੇ ਜੀ ਖੇਤੀਬਾੜੀ ਮੰਤਰੀ, ਜਿਨ੍ਹਾਂ ਨੂੰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਸਿਆਸੀ ਸੀਰੀ ਕਿਹਾ ਜਾਂਦਾ ਹੁੰਦਾ ਸੀਗਾ ਜੀ, ਉਹਨਾਂ ਦੇ ਇਹੋ ਜਿਹੇ ਕੰਟਰੋਵਰਸ਼ੀਅਲ ਜਿਹੜੇ ਬਿਆਨ ਉਹ ਰਹੇ ਨੇ। 2007 ਦੀਆਂ ਚੋਣਾਂ ਜਿੱਤਣ ਤੋਂ ਬਾਅਦ ਖੇਤੀਬਾੜੀ ਮੰਤਰੀ ਬਣੇ ਸਾਬਕਾ ਦੋਧੀ ਸੁੱਚਾ ਸਿੰਘ ਲੰਗਾਹ ਜਿਹੜੇ ਸੀਗੇ, ਉਹ ਵੀ ਕਰੋੜਾਂ ਰੁਪਏ ਦੀ ਬੇਨਾਮੀ ਜਿਹੜੀ ਜਾਇਦਾਦ ਹੈ ਇਕੱਠੀ ਕਰਨ ਦੇ ਮਾਮਲੇ ਦੇ ਵਿੱਚ ਅਦਾਲਤ ਦੇ ਵੱਲੋਂ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀਗਾ। ਉਹਨਾਂ ਨੂੰ 3 ਸਾਲ ਦੀ ਕੈਦ ਤੇ ਕਰੋੜ ਰੁਪਏ ਦਾ ਜੁਰਮਾਨਾ ਹੋਇਆ ਸੀਗਾ ਜੀ। ਮੌਜੂਦਾ ਖੇਤੀਬਾੜੀ ਮੰਤਰੀ ਤੋਤਾ ਸਿੰਘ ਦਾ ਨਾਂ ਵੀ ਜਾਲੀ ਬੀਆਂ ਤੇ ਦਵਾਈਆਂ ਦੇ ਨਾਲ ਜੁੜਨ ਕਰਕੇ ਮਾਲਵੇ ਦੇ ਕਿਸਾਨਾਂ ਦਾ ਗੁੱਸਾ ਇਸ ਵੇਲੇ ਸਿਖਰ ਦੇ ਉੱਤੇ ਆ ਜੀ। ਔਰ ਇਸ ਮਸਲੇ ਨੂੰ ਲੈ ਕੇ ਵੱਖ-ਵੱਖ ਜਿਹੜੇ ਸਿਆਸੀ ਨੇਤਾ ਨੇ ਉਹਨਾਂ ਦਾ ਬਾਈਕਾਟ ਹੋ ਰਿਹਾ, ਉਹ ਚਾਹੇ ਬਲਵਿੰਦਰ ਸਿੰਘ ਭੂੰਦੜ ਹੋਣ, ਸਿਕੰਦਰ ਸਿੰਘ ਮਲੂਕਾ ਹੋਣ ਤੇ ਚਾਹੇ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਉਹਨਾਂ ਦੀ ਜਿਹੜੀ ਭੈਣ ਆ ਬੀਬੀ ਹਰਸਿਮਰਤ ਕੌਰ ਉਹ ਹੋਵੇ ਜੀ। ਸਾਰਿਆਂ ਦਾ ਜਿਹੜਾ ਜੀ ਉਹ ਬਾਈਕਾਟ ਹੋ ਰਿਹਾ ਜੀ। ਜਿਹੜੇ ਵੱਖ-ਵੱਖ ਵਿਵਾਦਾਂ ਦੇ ਘਿਰਨ ਤੋਂ ਬਾਅਦ ਵੀ ਮੰਤਰੀਆਂ ਦੀ ਸਿਆਸਤ ਜਿਹੜੀ ਉਹ ਖਤਮ ਨਹੀਂ ਹੋਈ। ਨਰਮੇ ਤੇ ਜਿਹੜੀ ਕਪਾਹ ਦੀ ਫਸਲ ਹੈ ਉਹ 60% ਦੀ ਰਕਬਾ ਘਟਣ ਕਰਕੇ ਮਾਲਵੇ ਦੀਆਂ 6 ਦਰਜਨ ਤੋਂ ਵੱਧ ਕਾਟਨ ਮਿਲ ਜਿਹੜੀਆਂ ਉਹ ਬੰਦ ਹੋ ਗਈਆਂ, ਜਿਹਦੇ ਕਰਕੇ ਸੈਂਕੜੇ ਮਜ਼ਦੂਰ ਜਿਹੜੇ ਕਾਰੀਗਰ ਨੇ ਉਹ ਵੀ ਬੇਰੁਜ਼ਗਾਰ ਜਿਹੜੇ ਉਹ ਹੋ ਗਏ। ਪਰ ਜਿਹੜਾ ਸੱਤਾਧਾਰੀ ਧਿਰ ਹੈ ਜੀ ਉਹਦੇ ਕੰਨਾਂ ਦੇ ਉੱਤੇ ਜੂੰ ਨਹੀਂ ਸਰਕ ਰਹੀ ਹਾਲ ਦੀ ਘੜੀ। ਔਰ ਉਹ ਜਿਹੜਾ ਜੀ ਇਸ ਮਸਲੇ ਦੇ ਉੱਤੇ ਸ਼ਾਇਦ ਜਿਹੜਾ ਜੀ ਉਹ ਸੋਚਦੇ ਨੇ ਕਿ ਵੇਖੀ ਜਾਊਗੀ ਜਿਹੜਾ ਜੀ ਉਹ ਜੋ ਹੋਊਗੀ। ਇਹ ਵੇਖੀ ਜਾਊ ਦੇ ਚੱਕਰ ਦੇ ਵਿੱਚ ਨਾ ਜੀ ਇਸ ਵੇਲੇ ਜਿਹੜਾ ਇੱਥੇ ਪੰਜਾਬ ਦੇ ਵਿੱਚ ਜਿਹੜਾ ਬੇੜਾ ਗਰਕ ਹੈ ਜੀ ਉਹ ਕਿਸਾਨ ਭਾਈਚਾਰੇ ਦਾ ਹੋ ਰਿਹਾ ਜੀ। ਬਿਲਕੁਲ ਜੀ, ਬਹੁਤ ਮਾੜੀ ਗੱਲ ਹੈ ਵੀ ਇਸ ਤਰ੍ਹਾਂ ਜਿਹੜੇ ਵੱਡੇ ਲੀਡਰ ਨੇ ਕਿ ਉਹ ਜੀ ਆਪਣਾ ਸਿਰਫ ਰੋਬ ਦੇਖਦੇ ਹੋਏ ਕੰਮ ਕਰੀ ਜਾਂਦੇ ਨੇ ਕਿ ਪਰ ਜਿਹੜੇ ਲੋਕਾਂ ਦੀ ਬੀਤਰੀ ਹੈਗੀ ਉਹਨਾਂ ਦੇ ਵਿਚਾਰੇ ਕੋਈ ਹੱਥ ਫੜਨ ਨੂੰ ਨਹੀਂ ਹੈਗਾ। ਜਿਹੜੀ ਅਗਲੀ ਖਬਰ ਹੈਗੀ ਹੈ ਜੀ ਕਿ ਬੀਜੇਪੀ ਦੇ ਕੁਝ ਕੁ ਵਿਧਾਇਕ ਜਿਹੜੇ ਜੀ ਉਹਨਾਂ ਦਾ ਇੱਕ ਮੀਟ ਦਾ ਕਾਰੋਬਾਰ ਸਾਹਮਣੇ ਆਇਆ। ਐਕਚੁਅਲੀ ਪਿਛਲੇ ਦਿਨਾਂ ਤੋਂ ਜੋ ਕੁਝ ਭਾਰਤ ਦੇ ਵਿੱਚ ਬੀਫ ਦੇ ਇੱਕ ਮਾਮਲੇ ਨੂੰ ਲੈ ਕੇ ਜਿੰਨਾ ਹੋ ਰਿਹਾ ਨੇ ਜੀ, ਉਹਦੀ ਇਸ ਵੇਲੇ ਮੇਰੇ ਖਿਆਲ ਕੰਟਰੋਵਰਸੀ ਜਿਹੜੀ ਹੈ ਜੀ ਦੇਸ਼ ਵਿਦੇਸ਼ ਦੇ ਵਿੱਚ ਧੁੰਮਾਂ ਮਚਾ ਰਹੀ ਹੈ। ਤਾਂ ਉਹ ਇਹਦਾ ਇੱਕ ਬਿਲਕੁਲ ਡਿਫਰੈਂਟ ਜਿਹੜਾ ਜੀ ਉਹ ਪੱਖ ਹੈ ਕਿ ਇੱਕ ਮੀਟ ਪ੍ਰੋਸੈਸਿੰਗ ਫਰਮ ਦੀ ਜ਼ਮੀਨ ਤੇ ਫਰਮ ਦਾ ਡਾਇਰੈਕਟਰ ਹੋਣ ਦੇ ਮਾਮਲੇ ਦੇ ਵਿੱਚ ਸੰਗੀਤ ਸੋਮ ਹੈ ਇਸ ਬੰਦੇ ਦਾ ਨਾਮ ਜੀ, ਜਿਹੜਾ ਭਾਰਤੀ ਜਨਤਾ ਪਾਰਟੀ ਦਾ ਵਿਧਾਇਕ ਹੈ। ਉਹਦੇ ਉੱਤੇ ਜਿਹੜਾ ਜੀ ਉਹਦਾ ਮਾਮਲਾ ਸਾਹਮਣੇ ਇਹ ਆਇਆ ਕਿ ਉਹਦੀ ਹਲਾਲ ਮੀਟ ਦਰਾਮਦ ਜਿਹੜਾ ਜੀ ਉਹ ਕਰਦੀ ਹੈ ਕੰਪਨੀ ਜਿਹੜੀ ਹੈ। ਇਹ ਗੱਲ ਪਹਿਲਾਂ ਵੀ ਸਾਹਮਣੇ ਆਉਂਦੀ ਰਹੀ ਹੈ ਕਿ ਮੀਟ ਦਾ ਰੌਲਾ ਪਾਉਣ ਵਾਲੇ ਜਿਹੜੇ ਜੀ ਬਹੁਤੇ ਇਸੇ ਭਾਈਚਾਰੇ ਦੇ ਬੰਦੇ ਨੇ, ਜਿਹੜਾ ਗਾਂ ਦਾ ਮੀਟ ਜਿਹੜਾ ਜੀ ਉਹ ਵਿਦੇਸ਼ਾਂ ਦੇ ਵਿੱਚ ਵੀ ਸਪਲਾਈ ਕਰਦੇ ਨੇ। ਤੇ ਸੰਗੀਤ ਸੋਮ ਦਾ ਵੀ ਜਿਹੜਾ ਮਾਮਲਾ ਇਹ ਸਾਹਮਣੇ ਆਇਆ ਇਹ ਉਸੇ ਦੇ ਨਾਲ ਹੀ ਜੁੜਿਆ ਹੋਇਆ ਮਾਮਲਾ ਜੀ, ਜਿੱਥੇ ਇੱਕ ਪਾਸੇ ਵਿਧਾਇਕ ਜਿਹੜੇ ਨੇ ਉਹ ਦਾਦਰੀ ਦੇ ਵਿੱਚ ਕਤਲ ਕਰਵਾਉਣ ਵਾਲੇ ਲੋਕਾਂ ਨੂੰ ਭੜਕਾਉਂਦੇ ਨੇ, ਨਾਲ ਦੀ ਨਾਲ ਅਗਲਾ ਬਿਆਨ ਇਹ ਵੀ ਜਿਹੜਾ ਜਾਰੀ ਕਰਦੇ ਨੇ ਕਿ ਮਾਮੂਲੀ ਜਿਹੜੀ ਹੈ ਜੀ ਇਹ ਘਟਨਾ ਹੈ। ਫਿਰ ਕੰਟਰੋਵਰਸੀ ਜਿਹੜੀ ਹੈ ਜੀ ਉਹ ਇਹ ਵੀ ਕਰਦੇ ਨੇ ਕਿ ਏਡੀ ਕਿਹੜੀ ਗੱਲ ਸੀਗੀ, ਲੋਕ ਜਿਹੜੇ ਭੜਕ ਗਏ ਉਹਨਾਂ ਦੀ ਭੜਕਾਹਟ ਦੂਰ ਹੋਣੀ ਚਾਹੀਦੀ ਸੀਗੀ। ਉਹ ਕਹਿੰਦੇ ਕਿ ਕੁਛ ਵੀ ਨਹੀਂ ਕੀਤਾ ਉਹਨਾਂ ਨੇ, ਕੁੱਟਮਾਰੀ ਕੀਤੀ ਆ। ਉੱਥੇ ਤਾਂ ਇੱਕ ਨੌਜਵਾਨ ਲੜਕੀ ਵੀ ਸੀ ਘਰ ਦੇ ਵਿੱਚ, ਉਹਨੂੰ ਥੋੜ੍ਹੀ ਕੁਛ ਕਿਹਾ, ਭਾਵ ਕਿ ਉਹ ਕਤਲ ਨੂੰ ਬਹੁਤਾ ਨਹੀਂ ਮੰਨਦੇ। ਦੂਜੇ ਪਾਸੇ ਸੰਗੀਤ ਸੋਮ ਜਿਹੜਾ ਉਹਦੀ ਕੰਪਨੀ ਜਿਹੜੀ ਸਾਹਮਣੇ ਆਉਣ ਦਾ ਇਸ ਵੇਲੇ ਖੁਲਾਸਾ ਹੋ ਰਿਹਾ ਕਿ ਉਹ ਤਾਂ ਆਪ ਜਿਹੜਾ ਜੀ ਇਸ ਹਲਾਲ ਮੀਟ ਜਿਹੜਾ ਜੀ ਉਹਨੂੰ ਬਾਹਰ ਜਿਹੜਾ ਉਹ ਭੇਜਦਾ। ਸੰਗੀਤ ਸੋਮ ਇਹ ਕਹਿੰਦਾ ਕਿ ਨਹੀਂ ਇਹ ਮੇਰੀ ਕੰਪਨੀ ਨਹੀਂ ਹੈਗੀ,
ਉਹ ਇਹ ਕਹਿੰਦਾ ਜੀ ਕਿ ਐਕਚੁਅਲੀ ਉਹ ਕਹਿੰਦਾ ਮੈਂ 7 ਸਾਲ ਪਹਿਲਾਂ ਇਹ ਜ਼ਮੀਨ ਖਰੀਦੀ ਸੀਗੀ ਤੇ 6 ਮਹੀਨੇ ਪਹਿਲਾਂ ਮੈਂ ਇਹ ਜ਼ਮੀਨ ਜਿਹੜੀ ਮੀਟ ਪ੍ਰੋਸੈਸਿੰਗ ਫਰਮ ਨੂੰ ਵੇਚ ਦਿੱਤੀ ਸੀਗੀ। ਹੁਣ ਸੰਗੀਤ ਸੋਮ ਨੂੰ ਪਤਾ ਨਹੀਂ ਗਾ ਕਿ ਉਹਦੀ ਜਿੱਥੇ ਉਹਨੇ ਜ਼ਮੀਨ ਦਿੱਤੀ ਹੈ ਉੱਥੇ ਬਣਦਾ ਕੀ ਹੈ, ਪਰ ਅਸਲ ਕਹਾਣੀ ਇਹ ਹੈ ਜੀ ਕਿ ਇਹ ਜਿਹੜੀ ਮੀਟ ਪ੍ਰੋਸੈਸਿੰਗ ਫਰਮ ਹੈ ਉਹਦਾ ਉਹ ਡਾਇਰੈਕਟਰ ਹੈ ਇਹ ਸੰਗੀਤ ਸੋਮ, ਤੇ ਇਹ ਬੀਫ ਜਿਹੜਾ ਹੈ ਜੀ ਹਲਾਲ ਮੀਟ ਜਿਹੜਾ ਜੀ ਬੀਫ ਨਹੀਂ ਮਾਫ ਕਰਨਾ ਹਲਾਲ ਮੀਟ ਜਿਹੜਾ ਉਹ ਸਪਲਾਈ ਕਰਦੀ ਹੈ ਜੀ ਅੱਗੇ। ਜੀ ਤੇ ਅਗਲੀ ਜਿਹੜੀ ਖਬਰ ਹੈਗੀ ਆ ਵੀ ਨੇਪਾਲ ਦੇ ਨਵੇਂ ਪ੍ਰਧਾਨ ਮੰਤਰੀ ਜਿਹੜੀ ਜੀ ਇਲੈਕਸ਼ਨ ਹੋ ਚੁੱਕੀ ਹੈ ਤੇ ਹੁਣ ਓਲੀ ਨਵੇਂ ਪ੍ਰਧਾਨ ਮੰਤਰੀ ਬਣੇ ਨੇ ਜੀ। CPN UML ਦੇ ਜਿਹੜੇ ਆਗੂ ਨੇ ਜੀ KP ਸ਼ਰਮਾ ਓਲੀ, ਇਹ ਨੇਪਾਲ ਦੇ ਨਵੇਂ ਪ੍ਰਧਾਨ ਮੰਤਰੀ ਜਿਹੜੇ ਉਹ ਚੁਣੇ ਗਏ ਨੇ। ਸੰਸਦ ਦੇ ਵੱਲੋਂ ਕੀਤੀ ਗਈ ਪ੍ਰਧਾਨ ਮੰਤਰੀ ਦੀ ਚੋਣ ਦੇ ਵਿੱਚ ਓਲੀ ਨੂੰ 338 ਵੋਟਾਂ ਪਈਆਂ ਨੇ, ਜਦੋਂ ਕਿ ਉਹਨਾਂ ਦੇ ਵਿਰੋਧੀ ਸੁਸ਼ੀਲ ਕੋਇਰਾਲਾ ਨੂੰ 249 ਵੋਟਾਂ ਜਿਹੜੀਆਂ ਉਹ ਮਿਲੀਆਂ ਨੇ। ਓਲੀ 2006 ਦੇ ਵਿੱਚ ਜਨ ਕ੍ਰਾਂਤੀ ਦੇ ਪਿੱਛੋਂ ਗਿਰਜਾ ਪ੍ਰਸਾਦ ਕੋਇਰਾਲਾ ਦੀ ਅਗਵਾਈ ਵਿੱਚ ਬਣਨ ਵਾਲੀ ਸਰਕਾਰ ਦੇ ਵਿੱਚ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਰਹੇ ਨੇ। 1994 ਦੇ ਵਿੱਚ UML ਮੁਖੀ ਮਨਮੋਹਨ ਅਧਿਕਾਰੀ ਦੀ ਅਗਵਾਈ ਵਾਲੀ ਸਰਕਾਰ ਦੇ ਵਿੱਚ ਉਹ ਗ੍ਰਹਿ ਮੰਤਰੀ ਰਹੇ ਨੇ। ਨੇਪਾਲ ਦਾ ਪ੍ਰਧਾਨ ਮੰਤਰੀ ਚੁਣੇ ਜਾਣ ਦੇ ਵਾਸਤੇ 299 ਵੋਟਾਂ ਦੀ ਲੋੜ ਸੀਗੀ ਔਰ ਓਲੀ ਨੇ 338 ਵੋਟਾਂ ਪ੍ਰਾਪਤ ਕੀਤੀਆਂ ਨੇ, ਜਦੋਂ ਕਿ ਨੇਪਾਲੀ ਕਾਂਗਰਸ ਦੇ ਮੁਖੀ ਸੁਸ਼ੀਲ ਕੋਇਰਾਲਾ ਨੂੰ 249 ਵੋਟਾਂ ਪਈਆਂ ਨੇ। ਪੋਲਿੰਗ ਦੇ ਵਿੱਚ ਸੰਸਦ ਦੇ 587 ਮੈਂਬਰਾਂ ਨੇ ਜਿਹੜਾ ਜੀ ਉਹ ਹਿੱਸਾ ਲਿਆ। ਸੁਸ਼ੀਲ ਕੋਇਰਾਲਾ ਨੇ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀਗਾ ਜੀ ਔਰ ਫਰਵਰੀ 2014 ਦੇ ਵਿੱਚ ਨੇਪਾਲ ਦੇ ਪ੍ਰਧਾਨ ਮੰਤਰੀ ਚੁਣੇ ਗਏ ਸੀਗੇ ਔਰ ਉਹਨਾਂ ਦੀ ਸਰਕਾਰ ਵੇਲੇ ਹੀ ਨੇਪਾਲ ਦੇ ਵਿੱਚ ਨਵੇਂ ਸੰਵਿਧਾਨ ਨੂੰ ਮਨਜ਼ੂਰੀ ਜਿਹੜੀ ਉਹ ਦਿੱਤੀ ਗਈ ਸੀ ਔਰ ਇਸ ਮਗਰੋਂ ਨੇਪਾਲੀ ਕਾਂਗਰਸ ਨੇ ਕੋਇਰਾਲਾ ਨੂੰ ਦੁਬਾਰਾ ਪ੍ਰਧਾਨ ਮੰਤਰੀ ਅਹੁਦੇ ਲਈ ਉਮੀਦਵਾਰ ਬਣਾਉਣ ਦਾ ਫੈਸਲਾ ਕੀਤਾ ਸੀਗਾ ਔਰ ਉਹ 2014 ਦੇ ਵਿੱਚ CPN UML ਦੀ ਮਦਦ ਦੇ ਨਾਲ ਜਿਹੜਾ ਜੀ ਉਹ ਪ੍ਰਧਾਨ ਮੰਤਰੀ ਬਣੇ ਸੀਗੇ। ਸੋ ਇਹ ਨਵੇਂ ਸੰਵਿਧਾਨ ਦੇ ਮੁਤਾਬਕ ਜਿਹੜਾ ਜੀ ਇਹ ਪ੍ਰਧਾਨ ਮੰਤਰੀ ਚੁਣਿਆ ਗਿਆ ਔਰ ਧਰਮ ਨਿਰਪੱਖ ਜਿਹੜਾ ਜੀ ਇਹ ਮੁਲਕ ਬਣਿਆ ਹੈ ਜਿਹੜਾ ਨੇਪਾਲ ਹੈ, ਕਿਉਂਕਿ ਭਾਰਤ ਦੇ ਨਾਲ ਲੱਗਦਾ ਹੈ ਤੇ ਬਹੁਤ ਵੱਡਾ ਅਸਰ ਜਿਹੜਾ ਜੀ ਇੱਥੇ ਭਾਰਤ ਦੇ ਉੱਤੇ ਨੇਪਾਲ ਦੇ ਵਿੱਚ ਹੋਣ ਵਾਲੀ ਕਿਸੇ ਵੀ ਹਲਚਲ ਦਾ ਜਿਹੜਾ ਜੀ ਉਹ ਹੁੰਦਾ ਹੈ। ਬਿਲਕੁਲ ਜੀ, ਪਹਿਲਾਂ ਵੀ ਖਬਰ ਆਈ ਸੀ ਕਿ ਵੀ ਜਿਹੜਾ ਨੇਪਾਲ ਦਾ ਸੰਵਿਧਾਨ ਹੈਗਾ ਉਸ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਵੀ ਇੱਕ ਹਿੰਦੂ ਧਰਮ ਦਾ ਜਿਹੜਾ ਜੀ ਬਣ ਜਾਵੇ, ਪਰ ਉਹ ਚੀਜ਼ ਰੱਦ ਹੋ ਗਈ ਸੀਗੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਬਲਤੇਜ ਪੰਨੂ ਜੀ ਦਾ ਅੱਜ ਦੇ ਪ੍ਰੋਗਰਾਮ ਜੁੜਨ ਵਾਸਤੇ ਤੇ ਜਾਂਦੇ ਜੱਜਨਾਮਾ ਕਿ ਤੁਰਕੀ ਵਿੱਚ ਸੀ ਹੁੰਦੀ ਪਈ ਅਮਨ ਰੈਲੀ, ਫਟ ਕੇ ਬੰਬ ਤੇ ਲੋਕ ਕਈ ਮਰੇ ਮੀਆਂ। ਤੁਰਕੀ ਵਿੱਚ ਸੀ ਹੁੰਦੀ ਪਈ ਅਮਨ ਰੈਲੀ, ਫਟ ਕੇ ਬੰਬ ਤੇ ਲੋਕ ਕਈ ਮਰੇ ਮੀਆਂ। ਡਿੱਗਦੇ ਰੋਜ਼ ਹਨ ਗੋਲੇ ਅਫਗਾਨ ਦੇ ਵਿੱਚ, ਕਬਰਸਤਾਨ ਹਨ ਲਾਸ਼ਾਂ ਨਾਲ ਭਰੇ ਮੀਆਂ। ਬੌੜੀ ਇਰਾਕ ਵਿੱਚ ਪਈ ਹੋਵੇ, ਸਾਹ ਲੈਂਦਾ ਇਨਸਾਨ ਪਿਆ ਡਰੇ ਮੀਆਂ। ਹਾਲਤ ਸੀਰੀਆ ਅੰਦਰ ਵੀ ਬਹੁਤ ਮਾੜੀ, ਕਿਹੜੇ ਪਾਸੇ ਦੀ ਗੱਲ ਕੋਈ ਕਰੇ ਮੀਆਂ। ਜਿਨ੍ਹਾਂ ਅਮਨ ਨੂੰ ਅੱਗ ਪਈ ਆਪ ਲਾਈ, ਉਹੀ ਉਹ ਆਖਰੇ ਚਾਹੀਦਾ ਅਮਨ ਵੀ ਆ। ਜਿਨ੍ਹਾਂ ਅਮਨ ਨੂੰ ਅੱਗ ਪਈ ਆਪ ਲਾਈ, ਉਹੀ ਉਹ ਆਖਰੇ ਚਾਹੀਦਾ ਅਮਨ ਮੀਆਂ। ਚੱਲੀ ਜਾਣਾ ਜੇ ਇਹੋ ਜਿਹਾ ਦਮਨ ਮੀਆਂ, ਖਿੜਿਆ ਭਾਲਦੇ ਕਿੱਦਾਂ ਉਹ ਚਮਨ ਮੀਆਂ। ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ ਬਲਤੇਜ ਪੰਨੂ ਜੀ ਅੱਜ ਦੇ ਪ੍ਰੋਗਰਾਮ ਜੁੜਨ ਵਾਸਤੇ। ਥੈਂਕ ਯੂ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤਿਓ, ਆਪਾਂ ਸੁਣ ਰਹੇ ਸੀਗੇ ਪ੍ਰੋਗਰਾਮ ਖਬਰ ਤੇ ਨਜ਼ਰ। ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੀ ਫੀਡਬੈਕ ਵਾਸਤੇ ਜ਼ਰੂਰ ਜੀ ਕਾਲ ਕਰਨਾ 408 272 5200 ਫੋਨ ਨੰਬਰ ਤੇ। ਹੁਣ ਜੀ ਮੈਨੂੰ ਦਿਓ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ।